ਮੁਬਾਰਕ ਹੋਏ ਭੈਣ ਜੀ ਬੜੀ ਬੜੀ ਪੁੱਤਰ ਦੇ ਵਿਆਹ ਦੀ। ਜਾਓ ਜਾਓ ਵੇਖੋ ਪ੍ਰਾਹੁਣਿਆਂ ਨੂੰ, ਤੁਹਾਡੇ ਪ੍ਰਾਹੁਣੇ ਸਾਡੀ ਕਿਹੜੀ ਗੱਲ ਨੇ, ਅਸੀਂ ਘਰ ਦੇ ਲੋਕ ਗਵਾਂਢੀ ਤੇ ਘਰ ਦੇ ਕੋਈ ਫਰਕ ਹੀ। ਜਾਓ ਜਾਓ। ਹੈ ਵੀ ਤੇਰੀ ਭੂਆ ਨਹੀਂ ਆਈ? ਫੁੱਫੀਆਂ ਤੇ 10 ਦਿਨ ਗੇਤਰਾ ਹੁੰਦੀਆਂ ਨੇ ਤੇ ਤੁਹਾਡੀ ਫੁੱਫੀ ਦਿਸੀ ਨੇ। ਚੱਲ ਠੀਕ। ਅੱਛਾ ਅੱਛਾ ਭੈਣ ਜੀ ਫਸਾਦ ਪਿਆ ਹੈ ਫੁੱਫੀ ਨਾਲ। ਪਹਿਲਾਂ ਤੇ 10 ਦਿਨ ਗੇਤਰਾ ਲੜਾਈ ਹੋਈ ਹੈ ਜ਼ਮੀਨ ਤੋਂ। ਉਹਨੇ ਆਖਿਆ ਮੈਨੂੰ ਹਿੱਸਾ ਦਿਓ। ਐਡਾ ਵੱਡਾ ਵਿਆਹ ਕਰਨ ਦੇ। ਉਹ ਤਾਂ ਹੁਣ ਪਤਾ ਰੰਨ ਕਿੱਡੀ ਭੈੜੀ ਇਹਨੇ ਖਸਮ ਨੂੰ ਜਿਉਂ ਭੜਕਾਉਣ ਲੱਗੀ। ਲੈ ਭੈਣਾਂ ਵੀ ਕਦੀ ਹਿੱਸੇ ਲੈਂਦੀਆਂ ਨੇ, ਭੈਣਾਂ ਵੀ ਕਦੀ ਹਿੱਸੇ, ਕਿ ਭੈਣਾਂ ਇਸ ਘਰ ਦੀ ਜੰਮੀਆਂ ਨਹੀਂ ਹੁੰਦੀਆਂ। ਉਹ ਲੈ ਦੇ ਕੇ ਪਤਾ ਨਹੀਂ ਗੱਲ ਮੁੱਕੀ ਜਾਂ ਮਾਂ ਨੇ ਉਹਨੂੰ ਸਮਝਾਇਆ ਹੋਣਾ ਵਿਚਾਰੀ ਨੂੰ ਕਿ ਛੱਡ। ਉਹ ਹੁਣ ਆਂਦੀ ਸੀ ਕਿ ਪਤਰੀਏ ਦਾ ਵਿਆਹ ਹੈ, ਮੈਨੂੰ ਕੋਈ ਚੇਨ ਸ਼ੇਨ ਕੋਈ ਮੱਝ ਛੱਜ ਦੇ ਕੇ ਟੋਰਿਓ। ਮੈਂ ਵੀ ਸਹੁਰਿਆਂ ਵਾਲੀ ਹਾਂ ਬਈ, ਤੁਸੀਂ ਜ਼ਮੀਨ 'ਚ ਹਿੱਸਾ ਨਹੀਂ ਦਿੱਤਾ ਤੇ ਉਹਨੂੰ ਟੋਰਨ ਲੱਗਿਆ ਤੇ ਜ਼ਰਾ ਸਹੀ ਤਰ੍ਹਾਂ ਟੋਰੋ। ਰੰਨ ਬੜੀ ਭੈੜੀ ਹੈ ਇਹ ਰੰਨ। ਵੇਖੇ ਪੇਕੇ ਦੇ ਪੂਰੇ ਵਿਆਹ ਤੇ ਅੱਗੇ ਪਿੱਛੇ ਇਹਦੀਆਂ ਭੈਣਾਂ, ਇਹਦੇ ਭਰਾ, ਇਹਦੇ ਪੁੱਤਰੀਆਂ, ਆਪਣੇ ਵੇ ਮਾਂ ਪਿਓ ਸਾਰੇ ਵਿਆਹ 'ਚ ਮਜਾਲ। ਜੇ ਇਹਦੀ ਕੋਈ ਨਨਾਣ ਦੇ ਜੇ ਕੋਈ ਦਿਓਰ ਕੋਈ ਦਰਾਣੀ, ਜਿਹੜੇ ਦਿਓਰ ਦਰਾਣੀ ਨੇ ਆਉਣਾ ਉਹਨੂੰ ਵੀ ਪਾਸੇ ਤੇ ਬਹਿ ਕੇ ਤੁਰ ਜਾਣ। ਇਹੋ ਜਿਹੀ ਰੰਨਾਂ ਅੱਲਾ ਕਿਸੇ ਨੂੰ ਨਾ ਦਵੇ ਜਿਹੜੀਆਂ ਸਿਰਫ ਆਪਣੇ ਪੇਕਿਆਂ ਨੂੰ ਪੂਜਣ। ਉਹ ਵਿਚਾਰੀ ਫਿਰ ਆਈ ਤੇ ਆਂਦੀ ਸਾਨੂੰ ਕਦੀ ਪਰਵਾਹ ਨਹੀਂ ਬਈ ਤੇਰੇ ਮੁੰਡੇ ਦੀ ਖੁਸ਼ੀ ਹੈ ਤੇ ਉਹਨੂੰ ਮਨਾ ਕੇ ਲਿਆ। ਤੇ ਜਿੱਥੇ ਵਿਆਹ ਏਡਾ ਵੱਡਾ ਕਰਨ ਲੱਗੀ ਹੈ ਜੇ ਉਹਨੂੰ ਕੁਝ ਦੇ ਦੇਂਗੀ ਤੇ ਕੀ ਹਰਜ। ਪਰ ਨਾ ਭੈਣਾ ਅੱਜ ਕੱਲ ਦੀਆਂ ਡਾਡੀਆਂ ਰੰਨਾਂ, ਓਏ ਹੋਏ 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 ਅੱਲਾ ਬਚਾਏ। ਮੈਡਮ ਅੱਜ ਦਾ ਵੂਮਨਸ ਡੇ ਹੈ, ਹੈਪੀ ਵੂਮਨਸ ਡੇ। ਨਾਲੇ ਤੁਸੀਂ ਕੋਈ ਔਰਤਾਂ ਦੇ ਹੱਕਾਂ ਬਾਰੇ ਕੋਈ ਗੱਲ ਕਰਨੀ ਚਾਹੋਗੇ? ਜ਼ਰੂਰ ਜ਼ਰੂਰ, ਮੈਂ ਔਰਤਾਂ ਦੇ ਹੱਕ ਦੀ ਗੱਲ ਕਰੂੰਗੀ। ਔਰਤਾਂ ਨੂੰ ਉਹਨਾਂ ਦੇ ਬਣਦੇ ਹੱਕ ਮਿਲਣੇ ਚਾਹੀਦੇ ਨੇ। ਅੱਛਾ ਜੀ। ਸਭ ਤੋਂ ਪਹਿਲਾਂ ਤੇ ਵੇਖੋ ਭਾਈ, ਆ ਬਹੁਤ ਮਹਿੰਗਾਈ ਹੋ ਗਈ। ਆ ਗੋਲਗੱਪੇ ਖਾਣ ਚਾਹੀਦਾ 20 ਦੇ 6 ਗੋਲਗੱਪੇ ਦੇ ਦੇ। ਤੂੰ ਮੈਨੂੰ ਦੱਸ ਇੱਕ ਗੱਲ ਹੈ, ਘੱਟੋ ਘੱਟ 20 ਦੇ 8 ਗੋਲਗੱਪੇ ਹੋਣੇ ਚਾਹੀਦੇ। 8 ਨਹੀਂ 10 ਗੋਲਗੱਪੇ ਕਰੋ 20 ਦੇ। ਉਤੋਂ ਪਾਪੜੀ ਮੰਗ ਲਓ, ਤੇਰਾ ਮੂੰਹ ਬਣ ਜਾਂਦਾ ਵਾ। ਪਾਪੜੀ ਪੱਕੀ ਕਰੋ ਗੋਲਗੱਪੇ। ਨਹੀਂ ਸਰਕਾਰ ਕਿੰਨਾ ਕੁਝ ਕਰ ਰਹੀ ਹੈ, ਮਤਲਬ ਔਰਤਾਂ ਦਾ ਜਿਹੜਾ ਬੱਸ ਦਾ ਕਿਰਾਇਆ ਵੀ ਉਹਨੇ ਸਸਤਾ ਨਾ। ਠੀਕ ਹੈ ਉਹ ਤਾਂ ਮਾਫ ਕੀਤਾ, ਪਰ ਇਹਨਾਂ ਕੋਈ ਫਾਇਦਾ ਹੁੰਦਾ ਨਹੀਂ ਆ। ਅੱਗੇ ਆਟੋ ਦਾ ਕਿਰਾਇਆ ਕਿੰਨਾ ਲੱਗ ਜਾਂਦਾ, ਉਹ ਤੋਂ ਬਾਅਦ ਜਦੋਂ ਪੇਕੇ ਜਾਣਾ ਹੋਵੇ ਕੋ ਕੇਲੇ ਫਰੂਟ ਕੇ ਲੈ ਕੇ ਜਾਣਾ, ਉਹ ਕਿੰਨੇ ਮਹਿੰਗੇ ਪੈ ਜਾਂਦੇ। ਸਰਕਾਰ ਨੂੰ ਇਹ ਵੀ ਨਾਲ ਦੇਣੇ ਚਾਹੀਦੇ ਆ। ਆਟੋਆਂ ਦਾ ਕਿਰਾਇਆ ਕਰੋ ਮਾਫ ਨਾਲ ਦੇ ਨਾਲ ਜਿੱਥੇ ਪੇਕੇ ਜਾਣਾ ਨਾਲ ਕੇਲੇ ਸੇਬ ਉਹ ਵੀ ਸਾਨੂੰ ਮੁਫਤ ਮਿਲਣੇ ਚਾਹੀਦੇ ਆ। ਇਹ ਵੀ ਸਾਡਾ ਇੱਕ ਹੱਕ ਆ ਬਣਦਾ। ਇੱਕ ਹੋਰ ਗੱਲ ਆ, ਜਦੋਂ ਕੀ ਉਹਨੂੰ ਕਹਿੰਦੇ ਸਰਕਾਰ ਨੂੰ ਵਿੱਚ ਚਾਹੀਦਾ ਵੀ ਸੂਟ ਦੇਣ ਜਨਾਨੀਆਂ ਨੂੰ। ਉਹ ਸਾਨੂੰ ਚਾਹੀਦਾ, ਹੋਰ ਸਾਨੂੰ ਕੀ ਚਾਹੀਦਾ? ਸੂਟ ਦੋ ਵਿੱਚ ਜਨਾਨੀਆਂ ਨੂੰ। ਬੰਦਿਆਂ ਨੂੰ ਸ਼ਰਾਬ ਦੀ ਤੇ ਦੇ ਹੋਟਾ ਲਾ ਕੇ ਤੇ ਜਨਾਨੀਆਂ ਨੂੰ ਸੂਟ ਦਿਆ ਕਰ। ਇਹ ਸਾਡਾ ਬੰਦਾ ਹੱਕ ਆ ਪੁੱਤ, ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਨੇ। ਇੱਕ ਹੋਰ ਹੱਕ ਸਰਕਾਰ ਨਹੀਂ, ਮੇਰੀ ਬੇਨਤੀ ਆ, ਜਿੱਦਾਂ ਅੱਜ ਕੱਲ ਮਹੱਲਾ ਕਲੀਨਿਕ ਖੁੱਲੇ ਆ ਜੀ, ਇੱਥੇ ਮਹੱਲਾ ਕਲੀਨਿਕ ਖੁੱਲ ਗਿਆ, ਉੱਥੇ ਮਹੱਲਾ ਕਲੀਨਿਕ ਖੁੱਲ ਗਿਆ, ਏਦਾਂ ਹੀ ਮਹੱਲਾ ਬਿਊਟੀ ਪਾਰਲਰ ਖੋਲੇ ਜਾ। ਜਨਾਨੀਆਂ ਜਾ ਕੇ ਆਪਣਾ ਮੁਫਤ ਜਿਹੜੀਆਂ ਸਰਵਿਸਿਸ ਲੈ ਸਕਣ, ਉੱਥੇ ਜਾ ਕੇ ਆਪਣਾ ਮੂੰਹ ਛਿਲਾ ਸਕਣ, ਆਪਣੀ ਜੋ ਵੀ ਬਿਊਟੀ ਪਾਰਲਰ ਦਾ ਕੰਮ ਹੈ ਕਰਾ ਸਕਣ। ਸਾਨੂੰ ਮਹੱਲਾ ਬਿਊਟੀ ਪਾਰਲਰਾਂ ਦੀ ਲੋੜ ਆ। ਇਹ ਮੇਰੀ ਜਨਾਨੀਆਂ ਦੇ ਹੱਕਾਂ ਦੀ ਗੱਲ ਆ ਤੇ ਇਹ ਸਾਨੂੰ ਮਿਲਣੇ ਚਾਹੀਦੇ ਨੇ। ਆਂਟੀ ਤੂੰ ਉਹਦੇ ਵੂਮਨ ਡੇ ਬੰਦ ਕਰਨ ਦੀਆਂ ਗੱਲਾਂ ਕਰਨ ਨਹੀਂ ਹੈ। ਲੈ ਚਲੋ ਠੀਕ ਹੈ, ਇਹ ਮਿਲ ਜਾਣਗੇ ਹੱਕਾਂ ਨੂੰ ਕਿ ਤੂੰ ਵੀਡੀਓ ਬਣਾਉਣਾ ਹੈ ਬਸ। ਹਾਂਜੀ ਮੈਂ ਕਰਦਾ। ਅਸਾਂ ਮਾਮਿਆਂ ਕੋਲੋਂ ਹਿੱਸਾ ਮੰਗਿਆ ਸੀ, ਉਦੋਂ ਤੇ ਉਹ ਚੁੱਪ ਕਰ ਗਏ। ਲੇਕਿਨ ਕੱਲ ਸਾਡੇ ਘਰ ਇੱਕ ਪਰਚਾ ਆਇਆ ਜਿਹਦੇ ਤੇ ਮੇਰੀ ਅੰਮੀ ਦੀ ਜਨਮ ਦਿਨ ਤੋਂ ਲੈ ਕੇ ਤੇ ਸ਼ਾਦੀ ਤੱਕ ਦਾ ਸਾਰਾ ਖਰਚਾ ਲਿਖਿਆ ਹੋਇਆ ਹੈ। ਹਿੱਸਾ 10 ਲੱਖ ਆਂਦਾ ਸੀ, ਅੰਮੀ ਦੇ 15 ਲੱਖ ਲੱਗਾ ਹੈ। ਉਹਨੂੰ 5 ਲੱਖ ਸਾਡੇ ਕੋਲੋਂ ਮੰਗੀ ਜਾਂਦੇ ਨੇ। ਅੰਮੀਆਂ ਦੀ ਤੁਹਾਨੂੰ ਮੈਂ ਚਪਲੋਂ ਕਿਹਾ ਵੀ ਸੀ ਨਾ ਮੰਗਿਓ। ਹੱਸ ਗਏ ਆ ਯਾਰ ਅਸੀਂ ਤੇ।